आऊज़ु बिल्लाहि मिनश शैतानिर रजीम बिस्मिल्लाहिर रहमानिर रहीम। सूरा बकरा रुकू 31 तो लग के रुकू 32 ਦਾ ਨਿਚੋੜ। रुकू 31 236 ਆਇਤ ਤੋਂ ਲੱਗ ਕੇ 242 ਤੱਕ ਹੈ। ਇਹਦੇ ਵਿੱਚ ਤਲਾਕ ਦੇ ਹਵਾਲੇ ਨਾਲ ਹਦਾਇਤਾਂ ਨੇ। ਜਿਹੜੀ ਰੁਖਸਤੀ ਤੋਂ ਪਹਿਲਾਂ ਤਲਾਕ ਦਿੱਤੀ ਗਈ ਹੋਵੇ ਉਹਦੇ ਬਾਰੇ 'ਚ ਹਦਾਇਤਾਂ ਬਿਆਨ ਕੀਤੀਆਂ ਗਈਆਂ ਨੇ। ਇਹਨਾਂ ਹਦਾਇਤਾਂ ਵਿੱਚੋਂ फरमाया कि नमाज़ां दी हिफाजत करो तो बेहतरीन नमाज पढ़ो, अल्लाह के सामने आजिज़ी नाल खड़े रहो। नमाज विच इंसान अल्लाह के सामने जाके बंदगी दे अहद नूं ताज़ा करता है। इंसान बार बार कहता है इय्याका नअबुदु व इय्याका नस्तईन, मैनू असी तेरी बंदगी करने ते तेरे कोलों ही मदद चाहने। ਜਿਹੜਾ ਇਨਸਾਨ ਬਾਰ ਬਾਰ ਇਸ ਸਹਿਦ ਬੰਦਗੀ ਦੇ ਅਹਿਦ ਨੂੰ ਦੁਹਰਾ ਰਿਹਾ ਹੋਵੇ ਉਸੇ ਤੋਂ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਆਪਦੇ ਸਾਰੇ ਕੰਮਾਂ 'ਚ ਸਾਰੇ ਮਾਮਲਾਤ 'ਚ ਭਾਵੇਂ ਮੁਆਸ਼ੀ ਹੋਣ ਭਾਵੇਂ ਘਰੇਲੂ ਹੋਣ ਅਜ਼ਦਵਾਜੀ ਹੋਣ ਅੱਲਾ ਦਾ ਆਖਾ ਮੰਨੇਗਾ ਔਰ ਕਿਸੇ ਕਿਸਮ ਦੀ ਜ਼ਿਆਦਤੀ ਅਤੇ ਤਕਵੇ ਦੇ ਖਿਲਾਫ ਕੰਮ ਨਹੀਂ ਕਰੇਗਾ। ਰੁਕੂ 32 आयत 243 तो 248 तक ਦਾ ਨਿਚੋੜ ਦੱਸਿਆ ਗਿਆ ਹੈ ਕਿ ਮਾਲ ਇੰਨਾ ਅਹਿਮ ਨਹੀਂ ਜਿੰਨਾ ਕਿ ਇਲਮ ਹੈ। ਈਮਾਨ ਵਾਲੇ ਅੱਲਾ ਦੀ ਰਾਹ ਵਿੱਚ ਜੰਗ ਕਰਨਾ ਅਤੇ ਮਾਲ ਖਰਚ ਕਰਨ ਦਾ ਉਹਨਾਂ ਨੂੰ ਹੁਕਮ ਦਿੱਤਾ ਗਿਆ ਹੈ। ਈਮਾਨ ਵਾਲਿਆਂ ਨੂੰ ਖੁਸ਼ਖਬਰੀ ਦਿੱਤੀ ਗਈ ਹੈ ਵੀ ਜਿਹੜਾ ਮਾਲ ਅੱਲਾ ਦੀ ਰਾਹ ਵਿੱਚ ਖਰਚ ਕੀਤਾ ਜਾਏਗਾ ਉਹਨੂੰ ਅੱਲਾ ਆਪਦੇ ਜ਼ਿੰਮੇ ਇੰਝ ਲੈ ਲੇਗਾ ਜਿਵੇਂ ਅੱਲਾ ਨੂੰ ਕਰਜ਼ ਦਿੱਤਾ ਗਿਆ, ਕਰਜ਼ੇ ਹਸਨਾ ਦੇ ਦਿੱਤਾ ਗਿਆ ਹੈ ਅਤੇ ਦਿਹਾੜੇ ਕਿਆਮਤ ਦੇ ਉਹਦਾ ਕਈ ਗੁਣਾ ਬਦਲਾ ਅਤਾ ਕੀਤਾ ਜਾਏਗਾ। ਇਸੇ ਰਕੂ ਵਿੱਚ ਹੀ ਬਨੀ ਇਸਰਾਈਲ ਦੇ ਥੋੜ੍ਹੇ ਦਿਲੇ ਲੋਕਾਂ ਦੀ ਮਿਸਾਲ ਇਬਰਤ ਦੇ ਤੌਰ 'ਤੇ ਪੇਸ਼ ਕੀਤੀ ਗਈ ਹੈ। ਬਨੀ ਇਸਰਾਈਲ ਨੂੰ ਅੱਲਾ ਨੇ ਫਲਸਤੀਨ ਉੱਤੇ ਫਤਹ ਦਿੱਤੀ ਸੀ। ਹੌਲੀ ਹੌਲੀ ਉਹ ਦੁਨੀਆਦਾਰੀ 'ਚ ਪੈ ਗਏ ਅਤੇ ਇਸ ਦੇ ਨਤੀਜੇ ਵਿੱਚ ਉੱਥੇ ਆਬਾਦ ਇੱਕ ਸ਼ਿਰਕ ਕਰਨ ਵਾਲੀ ਕੌਮ ਉਹਨਾਂ 'ਤੇ ਗਾਲਬ ਆ ਗਈ। ਉਹ ਸ਼ਿਰਕ ਕਰਨ ਵਾਲੀ ਕੌਮ ਤੋਂ ਡਰ ਕੇ ਆਪਦੇ ਸ਼ਹਿਰ ਤੋਂ ਨਿਕਲ ਗਏ। ਅੱਲਾ ਨੇ ਉਹਨਾਂ ਉੱਤੇ ਮੌਤ ਤਾਰੀ ਕਰ ਦਿੱਤੀ ਅਤੇ ਫਿਰ ਉਹਨਾਂ ਨੂੰ ਦੁਬਾਰਾ ਜ਼ਿੰਦਾ ਕਰ ਦਿੱਤਾ। ਉਹਨਾਂ ਨੂੰ ਅਹਿਸਾਸ ਹੋਇਆ ਜਿਹੜੀ ਮੌਤ ਤੋਂ ਅਸੀਂ ਡਰਦੇ ਸੀ ਉਹ ਤਾਂ ਇੱਥੇ ਵੀ ਆ ਗਈ। ਹੁਣ ਉਹਨਾਂ ਵਿੱਚ ਅੱਲਾ ਦੀ ਰਾਹ ਵਿੱਚ ਜੰਗ ਕਰਨ ਦਾ ਜਜ਼ਬਾ ਪੈਦਾ ਹੋਇਆ। ਉਹਨਾਂ ਨੂੰ ਉਸ ਵੇਲੇ ਦੇ ਨਬੀ ਹਜ਼ਰਤ ਸੈਮੂਅਲ ਨੂੰ ਬਾਦਸ਼ਾਹ ਕਰਨ ਦੀ ਦਰਖਾਸਤ ਕੀਤੀ। ਨਬੀ अलैहिस्सलाम ਨੇ ਅੱਲਾ ਦੇ ਹੁਕਮ ਨਾਲ ਹਜ਼ਰਤ ਤਾਲੂਤ ਨੂੰ ਬਾਦਸ਼ਾਹ ਮੁਕਰਰ ਕਰ ਦਿੱਤਾ। ਬਨੀ ਇਸਰਾਈਲ ਨੇ ਇਤਰਾਜ਼ ਕੀਤਾ ਵੀ ਇਹ ਬਾਦਸ਼ਾਹ ਕਿਵੇਂ ਹੋ ਸਕਦੇ ਨੇ, ਇਹ ਤਾਂ ਮਾਲੀ ਤੌਰ 'ਤੇ ਬਹੁਤ ਹੀ ਤੰਗ ਦਸਤ ਨੇ। ਨਬੀ अलैहिस्सलाम ਨੇ ਜਵਾਬ ਦਿੱਤਾ ਅੱਲਾ ਦੀ ਨਿਗਾਹ ਵਿੱਚ ਮਾਲ ਦੀ ਨਹੀਂ ਸਗੋਂ ਇਲਮ ਦੀ ਅਹਿਮੀਅਤ ਹੈ। ਅੱਲਾ ਨੇ ਉਹਨਾਂ ਨੂੰ ਇਲਮ ਦਿੱਤਾ ਹੈ। ਉਹ ਜਿਸਮਾਨੀ ਤਾਕਤ ਵੀ ਰੱਖਦੇ ਨੇ ਜਿਹੜੀ ਜੰਗ ਲਈ ਜ਼ਰੂਰੀ ਹੈ। ਅੱਲਾ ਸਾਨੂੰ ਬੁਜ਼ਦਲੀ ਕੰਜੂਸੀ ਅਤੇ ਐਵੇਂ ਫਜ਼ੂਲ ਗੱਲਾਂ ਬਾਤਾਂ ਕਰਨ ਤੋਂ ਬਚਾਏ ਅਤੇ ਆਪਦੀ ਰਾਹ ਵਿੱਚ ਮਾਲ ਜਾਨ ਖਰਚ ਕਰਨ ਦੀ ਤੌਫੀਕ ਅਤਾ ਫਰਮਾਏ। ਆਮੀਨ।